ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਦੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਜੁਲਾਈ ਦੀ 22 ਤਰੀਕ ਆ, ਦਿਨ ਸ਼ੁੱਕਰਵਾਰ ਆ ਅਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਅਤੇ ਆਓ ਗੱਲਬਾਤ ਦਾ ਜਿਹੜਾ ਹਰਜੋਤ ਸਿੰਘ ਜੀ ਸਿਲਸਿਲਾ ਜਿਹੜਾ ਖਬਰਾਂ ਦਾ ਜਿਹੜਾ ਸ਼ੁਰੂ ਕਰਦੇ ਜਾਈਏ। ਮਜ਼ੂਰੀ ਦੀ ਸੁਪਰੀਮ ਕੋਰਟ ਨੇ ਆਖਿਆ ਆ ਵੀ ਜਿਹੜੀ ਮੈਡੀਕੇਡ ਦੀ ਐਕਸਪੈਂਸ਼ਨ ਕੀਤੀ ਗਈ ਆ ਉਹ ਸੰਵਿਧਾਨਿਕ ਰੂਪ ਦੇ ਵਿੱਚ ਠੀਕ ਹੈਗੀ ਆ। ਉਹਨਾਂ ਨੇ ਜਿਹੜੀ ਇਹ ਰੂਲਿੰਗ ਆ ਇੱਕ ਇਸ ਤੋਂ ਪਹਿਲਾਂ ਇਹ ਹੇਠਲੀ ਅਦਾਲਤ ਦੀ ਇੱਕ ਰੂਲਿੰਗ ਹੈਗੀ ਸੀਗੀ, ਉਸ ਨੂੰ ਵਕੇਟ ਕਰ ਦਿੱਤਾ, ਯਾਨੀ ਕਿ ਉਸ ਨੂੰ ਖਾਲੀ ਕਰ ਦਿੱਤਾ। ਸੋ ਜਿਹੜਾ ਕਹਿੰਦੇ ਵੀ ਵੋਟਰ ਲੈਡ ਐਫਰਟ ਸੀਗਾ, ਵੀ ਲੋਕਾਂ ਨੇ ਵੋਟ ਪਾ ਕੇ ਕਿਹਾ ਸੀਗਾ ਵੀ ਮੈਡੀਕੇਡ ਆ ਉਸ ਨੂੰ ਐਕਸਪੈਂਡ ਕਰਨਾ ਚਾਹੀਦਾ ਆ, ਉਹ ਜਿਹੜੇ ਸੂਬੇ ਦੇ ਕਾਨੂੰਨੀ ਅਧਿਕਾਰਾਂ ਦੇ ਮੁਤਾਬਕ ਸੰਵਿਧਾਨਿਕ ਤੌਰ ਦੇ ਉੱਤੇ ਉਹ ਜਾਇਜ਼ ਦੱਸਿਆ ਗਿਆ ਹੈਗਾ ਆ। ਇਸ ਨੂੰ ਜਿਹੜੇ ਕਾਊਂਟੀ ਸਰਕਟ ਕੋਰਟ ਜੱਜ ਜੌਨ ਬੀਟਮ ਜਿਹੜਾ ਉਹਨਾਂ ਦੀ ਜਿਹੜੀ ਇਹ ਰੂਲਿੰਗ ਆ ਉਸ ਨੂੰ ਇਹਨਾਂ ਨੇ ਹੁਣ ਓਵਰ ਰੂਲ ਕਰ ਦਿੱਤਾ, ਉਸ ਨੂੰ ਓਵਰਟਰਨ ਕਰ ਦਿੱਤਾ। ਅਗਲੀ ਖਬਰ ਜਿਹੜੀ ਕੈਲੀਫੋਰਨੀਆ ਕੱਲਾ ਕੈਲੀਫੋਰਨੀਆ ਨਹੀਂ, ਵੈਸਟਰਨ ਕੋਸਟ ਦੇ ਵਿੱਚ ਅਤੇ ਕੈਨੇਡਾ ਦੇ ਵਿੱਚ ਜਿਹੜੀਆਂ ਵਾਈਲਡ ਫਾਇਰ ਸੀਜ਼ਨ ਆ ਅੱਗਾਂ ਲੱਗੀਆਂ ਹੋਈਆਂ ਉਹਦੇ ਸੰਬੰਧ ਦੇ ਵਿੱਚ ਦੱਸਦੇ ਜਾਈਏ। ਕਹਿੰਦੇ ਪਈ ਨੈਸ਼ਨਲ ਇੰਟਰਜੈਂਸੀ ਫਾਇਰ ਸੈਂਟਰ ਦੇ ਮੁਤਾਬਕ ਜੁਲਾਈ 21 ਤਾਈਂ ਕਹਿੰਦੇ ਦਰਜਨਾਂ ਦੇ ਹਿਸਾਬ ਨਾਲ ਵਾਈਲਡ ਫਾਇਰਸ ਜਿਹੜੀਆਂ ਆ ਉਹ USA ਦੇ ਵਿੱਚ ਲੱਗੀਆਂ ਹੋਈਆਂ, ਲਗਭਗ 13 ਸਟੇਟਾਂ ਦੇ ਵਿੱਚ। ਇਸ ਤੋਂ ਬਿਨਾਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 300 ਦੇ ਕਰੀਬ ਵਾਈਲਡ ਫਾਇਰ ਇਸ ਟਾਈਮ ਚੱਲ ਰਹੀਆਂ ਆ ਅਤੇ ਇਸ ਨੂੰ ਦੇਖਦੇ ਹੋਏ ਬ੍ਰਿਟਿਸ਼ ਕੋਲੰਬੀਆ ਨੇ ਜੁਲਾਈ 21 ਨੂੰ ਸਟੇਟ ਆਫ ਐਮਰਜੈਂਸੀ ਜਿਹੜੀ ਆ ਉਹ ਡਿਕਲੇਅਰ ਕਰ ਦਿੱਤੀ ਆ ਅਤੇ ਕਈ ਦਰਜਨਾਂ ਜਗ੍ਹਾ ਦੇ ਉੱਤੇ ਉਹਨਾਂ ਨੇ ਇਵੈਕੂਏਸ਼ਨ ਕੀਤੀਆਂ ਹੈਗੀਆਂ। ਹਿਸਟੋਰੀਕਲੀ ਜਿਹੜਾ ਵਾਈਲਡ ਫਾਇਰ ਸੀਜ਼ਨ ਹੈਗਾ ਇਹ ਮਈ ਤੋਂ ਅਕਤੂਬਰ ਤੱਕ ਚੱਲਦਾ, ਪਰ USA ਦੇ ਵਿੱਚ ਤਾਂ ਦਸੰਬਰ 2020 ਦੇ ਵਿੱਚ ਹੀ ਜਿਹੜੀਆਂ ਅੱਗਾਂ ਲੱਗਣੀਆਂ ਸ਼ੁਰੂ ਹੋ ਗਈਆਂ ਸੀ। ਜੀ ਬਿਲਕੁਲ, ਸੋਕੇ ਦੀ ਮਾਰ ਇਸ ਵਾਰ ਬਹੁਤ ਜ਼ਿਆਦਾ ਵੈਸਟਰਨ ਕੋਸਟ ਦੇ ਉੱਤੇ ਹੈਗੀ ਆ। ਡਰਾਊਟ ਬਹੁਤ ਹੀ ਜ਼ਿਆਦਾ ਗੰਭੀਰ ਰੂਪ ਜਿਹੜਾ ਆ ਉਹ ਅਖਤਿਆਰ ਕਰ ਚੁੱਕਾ ਹੈਗਾ ਆ। ਮੁਲਕ ਦੀ ਇਸ ਟਾਈਮ ਜਿਹੜੀ ਸਭ ਤੋਂ ਵੱਡੀ ਜਿਹੜੀ ਅੱਗ ਚੱਲ ਰਹੀ ਹੈਗੀ ਬੂਟ ਲੈਗ ਫਾਇਰ, ਉਹ ਕਹਿੰਦੇ ਵੀ ਜਿਹੜਾ ਰੋਡ ਆਈਲੈਂਡ ਹੈਗਾ ਉਸ ਦੇ ਅੱਧੇ ਏਰੀਏ ਜਿੰਨਾ ਜਿਹੜਾ ਉਸਨੇ ਇਲਾਕਾ ਆਲਰੇਡੀ ਤਬਾਹ ਕਰ ਦਿੱਤਾ ਆ, ਜਿਸ ਦੇ ਵਿੱਚ 70 ਘਰ ਪੂਰੀ ਤਰ੍ਹਾਂ ਜਿਹੜੇ ਉਹ ਤਬਾਹ ਹੋ ਚੁੱਕੇ ਹੋਏ ਨੇ। 40% ਉੱਦਾਂ ਕਹਿੰਦੇ ਆ ਵੀ ਇਸ ਨੂੰ ਜਿਹੜਾ ਹਰਜੋਤ ਸਿੰਘ ਜੀ ਇਹਨਾਂ ਨੇ ਕੰਟੇਨ ਕਰ ਲਿਆ ਗਿਆ ਆ। 2000 ਹੋਰ ਘਰਾਂ ਦੇ ਵਿੱਚ ਰਹਿ ਰਹੇ ਜੀਆਂ ਨੂੰ ਉੱਥੋਂ ਛੱਡਣ ਦੀਆਂ ਹਦਾਇਤਾਂ ਜਿਹੜੀਆਂ ਉਹ ਦੇ ਦਿੱਤੀਆਂ ਗਈਆਂ ਆ ਅਤੇ ਇਸ ਤੋਂ ਇਲਾਵਾ ਕਹਿੰਦੇ ਵੀ 5000 ਹੋਰ ਘਰਾਂ ਨੂੰ ਨੁਕਸਾਨ ਪਹੁੰਚਣ ਦਾ ਖਦਸ਼ਾ ਜਤਾਇਆ ਜਾ ਰਿਹਾ ਆ। 4 ਲੱਖ ਏਕੜ ਦੇ ਵਿੱਚ ਕਹਿੰਦੇ ਆ ਵੀ ਇਸ ਟਾਈਮ ਇਹ ਬੂਟਲੈਗ ਫਾਇਰ ਜਿਹੜੀ ਆ ਓਰੇਗਨ ਦੇ ਵਿੱਚ ਆ ਉਹ ਫੈਲ ਚੁੱਕੀ ਹੋਈ ਆ ਅਤੇ ਹਜ਼ਾਰਾਂ ਹੀ ਜਿਹੜੇ ਆ ਉਹ ਇਸ ਟਾਈਮ ਫਾਇਰ ਫਾਈਟਰਸ ਆ ਉਸ ਨੂੰ ਅੱਗ ਨੂੰ ਬੁਝਾਉਣ ਦੇ ਲਈ ਕੋਸ਼ਿਸ਼ਾਂ ਦੇ ਵਿੱਚ ਲੱਗੇ ਹੋਏ ਆ। ਇਸੇ ਤਰੀਕੇ ਦੇ ਨਾਲ ਜਿਹੜੀ ਡਿਕਸੀ ਫਾਇਰ ਨਦਰਨ ਕੈਲੀਫੋਰਨੀਆ ਦੇ ਵਿੱਚ ਲੱਗੀ ਆ, ਉਸ ਦੇ ਕਰਕੇ ਹੁਣ ਤੱਕ 8 ਜਿਹੜੇ ਸਟਰਕਚਰ ਆ ਉਹ ਤਬਾਹ ਹੋ ਚੁੱਕੇ ਆ ਅਤੇ 1500 ਜਿਹੜੇ ਹੋਰ ਆ ਉਹਨਾਂ ਨੂੰ ਖਤਰਾ ਜਿਹੜਾ ਉਹਨਾਂ ਦੇ ਉੱਤੇ ਮੰਡਰਾ ਰਿਹਾ ਆ। ਬਿਊਟ ਅਤੇ ਪਲੂਮਸ ਕਾਊਂਟੀ ਦੇ ਵਿੱਚ ਕਈ ਜਿਹੜੇ ਲੋਕਾਂ ਨੂੰ ਜਿਹੜੇ ਉੱਥੇ ਰਹਿ ਰਹੇ ਹੈਗੇ ਆ ਉਹਨਾਂ ਨੂੰ ਜਿਹੜਾ ਆ ਉੱਥੋਂ ਨਿਕਲਣ ਦੇ ਲਈ ਇਵੈਕੂਏਟ ਕਰਨ ਦੇ ਲਈ ਆਖਿਆ ਗਿਆ ਆ ਅਤੇ ਇਹ ਵੀ ਜਿਹੜੀ ਅੱਗ ਆ 1,42,000 ਏਕੜ ਦੇ ਵਿੱਚ ਜਿਹੜੀ ਇਸ ਟਾਈਮ ਫੈਲ ਚੁੱਕੀ ਹੋਈ ਆ ਅਤੇ 18% ਕੰਟੇਨ ਆ। 4000 ਤੋਂ ਵੱਧ ਫਾਇਰ ਫਾਈਟਰ ਇਸ ਨੂੰ ਬੁਝਾਉਣ ਦੇ ਵਿੱਚ ਜੁਟੇ ਹੋਏ ਨੇ। ਜੀ ਅਗਲੀ ਖਬਰ ਕਰੋਨਾ ਵਾਇਰਸ ਦੇ ਸੰਬੰਧ ਦੇ ਵਿੱਚ ਆ। ਕੋਵਿਡ-19 ਦੇ ਜਿਹੜੇ ਵੈਕਸੀਨ ਆ ਜਿਨ੍ਹਾਂ ਲੋਕਾਂ ਦੇ ਲੱਗੇ ਆ ਉਹਦੇ ਨਾਲ ਕਹਿੰਦੇ ਵੀ ਸਿਗਨੀਫਿਕੈਂਟਲੀ ਤੁਹਾਡਾ ਜਿਹੜਾ ਰਿਸਕ ਆ ਸੀਰੀਅਸਲੀ ਇਲ ਹੋਣ ਤੋਂ, ਬਿਮਾਰ ਹੋਣ ਤੋਂ ਦੁਬਾਰਾ ਕੀ ਬਚਾ ਸਕਦਾ ਹੈਗਾ ਆ। 99.5% ਲੋਕ ਜਿਨ੍ਹਾਂ ਨੂੰ ਇਸ ਟਾਈਮ ਕਰੋਨਾ ਵਾਇਰਸ ਹੋ ਰਿਹਾ ਜਿਨ੍ਹਾਂ ਨੇ ਵੈਕਸੀਨ ਨਹੀਂ ਲਵਾਇਆ। ਇਹ ਨਿਊਯਾਰਕ ਟਾਈਮ ਨੇ ਰਿਪੋਰਟ ਕੀਤਾ। ਸਰਜਨ ਜਨਰਲ ਡਾਕਟਰ ਵਿਵੇਕ ਮੂਰਤੀ ਜਿਹੜੇ ਆ ਉਹਨਾਂ ਨੇ ਦੱਸਿਆ ਹੈਗਾ। ਸੋ ਕੋਵਿਡ-19 ਵੈਕਸੀਨ ਸੇਫ ਹੈਗਾ ਆ, ਇਫੈਕਟਿਵ ਹੈਗਾ ਆ ਵਾਇਰਸ ਜਿਹੜੀ ਹੋਰ ਆਉਣ ਤੋਂ
ਕਿਸੇ ਕਿਸੇ ਕੇਸ ਦੇ ਵਿੱਚ ਤੁਹਾਨੂੰ ਦੁਬਾਰਾ ਕੀ ਫੇਰ ਹੋ ਸਕਦਾ, ਕਿਉਂਕਿ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਕਲੇਮ ਕੀਤਾ ਸੀ ਵੀ ਜੇ ਤੁਸੀਂ ਵੈਕਸੀਨ ਲਵਾ ਲਿਆ ਤੁਹਾਨੂੰ ਕਰੋਨਾ ਨਹੀਂ ਹੋਣਾ। ਸੋ ਫੈਕਟ ਚੈੱਕਡ ਹੋਏ ਆ, ਪਈ ਸਟਿਲ ਕਰੋਨਾ ਹੋ ਸਕਦਾ ਆ। ਇਹਨੂੰ ਦੇਖਦੇ ਹੋਏ ਇੱਕ ਸੈਕਰਾਮੈਂਟੋ ਦੇ ਵਿੱਚ ਬੀਬੀ ਜਿਹੜੀ ਆ ਮੀਆਂ ਮੌਂਟੇ ਵਿਨਰਡ ਨਾਮ ਦੀ, ਉਸ ਦੇ ਹਸਬੈਂਡ ਦੀ ਜਿਹੜੀ ਆ ਡੈਥ ਹੋਈ ਆ ਕਰੋਨਾ ਵਾਇਰਸ ਦੇ ਨਾਲ। ਉਹ ਕਹਿੰਦੀ ਵੀ ਅਸੀਂ ਦੋਨਾਂ ਨੇ ਜਿਹੜਾ ਆ ਇੰਨੀ ਜ਼ਿਆਦਾ ਮਿਸ ਇਨਫੋਰਮੇਸ਼ਨ ਆ ਜਿਹੜੀ ਸੋਸ਼ਲ ਮੀਡੀਆ ਤੇ, ਅਸੀਂ ਸੋਚਿਆ ਵੀ ਕੋਈ ਜਿਹੜਾ ਵੈਕਸੀਨ ਲਾਉਣ ਦੀ ਜ਼ਰੂਰਤ ਨਹੀਂ, ਤੇ ਉਹਦੇ ਘਰ ਵਾਲੇ ਦੀ ਜਿਹੜੀ ਡੈਥ ਹੋ ਗਈ ਕਿਉਂਕਿ ਉਹ ਇੱਕ ਪਾਰਟੀ ਤੇ ਗਿਆ ਸੀ, ਮੁੜ ਕੇ ਉਸ ਨੂੰ ਖੁਦ ਵੀ ਹੋ ਗਈ, ਪਰ ਉਹ ਆਪ ਬਚ ਗਈ। ਹੁਣ ਉਹ ਕਹਿੰਦੀ ਵੀ ਮੈਂ ਜਿਹੜਾ ਆ ਪੂਰੀ ਦੁਨੀਆ ਨੂੰ ਰੌਲਾ ਪਾ ਕੇ ਦੱਸ ਰਹੀ ਆ ਵੀ ਵੈਕਸੀਨ ਲਵਾਓ ਤੇ ਇਹਦੇ ਨਾਲ ਤੁਹਾਡਾ ਜਿਹੜਾ ਆ ਬਚਾਅ ਹੋ ਸਕਦਾ ਹੈ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਨਾਲ ਹੀ ਇਸਸੇ ਸੰਬੰਧਿਤ ਕਰਦੇ ਜਾਈਏ, ਐਲਬਾਮਾ ਦੀ ਜਿਹੜੀ ਰਿਪਬਲਿਕਨ ਗਵਰਨਰ ਆਈਵੀ ਆ, ਉਹਨਾਂ ਨੇ ਹੁਣ ਬਿਆਨ ਦਿੱਤਾ, ਕਹਿੰਦੇ ਵੀ ਜਿਹੜੇ ਅਨਵੈਕਸੀਨੇਟਡ ਲੋਕ ਆ ਉਹਨਾਂ ਦੇ ਉੱਤੇ ਇਸ ਦਾ ਬਲੇਮ ਸਿੱਟਣਾ ਸ਼ੁਰੂ ਕਰੋ, ਜਿਹੜੇ ਕੋਵਿਡ ਜਿਹੜੇ ਕੇਸ ਆ ਮੁੜ ਦੁਬਾਰਾ ਜਿਹੜੇ ਉਹ ਵਧਣੇ ਸ਼ੁਰੂ ਹੋ ਰਹੇ ਆ। ਆਪਾਂ ਦੇਖ ਰਹੇ ਹਾਂ ਵੀ ਪਿਛਲੇ 2 ਹਫ਼ਤਿਆਂ ਤੋਂ ਜਿਹੜੇ ਰਾਈਟ ਵਿੰਗ ਖੇਮੇ ਦੇ ਵਿੱਚ ਇਹ ਜਿਹੜੀ ਹੁਣ ਦੌੜ ਜਿਹੜੀ ਉਹ ਲੱਗੀ ਹੋਈ ਆ, ਉਹ ਕਹਿ ਰਹੇ ਆ ਵੀ ਵੈਕਸੀਨ ਜਿਹੜੀ ਉਹ ਲਵਾਉਣੀ ਚਾਹੀਦੀ ਹੈ, ਪਰ ਇਹ ਇੱਦਾਂ ਲੱਗਦਾ ਵੀ ਇਹ ਕਾਫੀ ਦੇਰੀ ਕਰਾ ਗਏ। ਇਹਨਾਂ ਦੀਆਂ ਇਹ ਕਰਤੂਤਾਂ ਦੇ ਕਰਕੇ ਜਿਹੜੇ ਹਜ਼ਾਰਾਂ ਹੀ ਲੋਕ ਆ ਉਹ ਜਿਹੜੇ ਆ ਉਹਨਾਂ ਦੀ ਬਲੀ ਜਿਹੜੀ ਉਹ ਲੈ ਲਈ ਗਈ ਹੈਗੀ ਆ। ਬਹੁਤ ਗਲਤ ਇਨਫੋਰਮੇਸ਼ਨ ਇਹਨਾਂ ਨੇ ਵੈਕਸੀਨਸ ਦੇ ਬਾਰੇ ਜਿਹੜੀ ਪਹਿਲੋਂ ਕੀਤੀ, ਅਤੇ ਹੋਰ ਬਹੁਤ ਪੁੱਠੀਆਂ ਸਿੱਧੀਆਂ ਗੱਲਾਂ ਕੀਤੀਆਂ, ਜਿਸ ਕਰਕੇ ਉਹਨਾਂ ਦੇ ਜਿਹੜੇ ਸਪੋਰਟਰਸ ਆ ਉਹਨਾਂ ਨੇ ਨਹੀਂ ਲਵਾਈਆਂ, ਅਤੇ ਉਹਨਾਂ ਵਿੱਚੋਂ ਕਈ ਜਿਹੜੇ ਆ ਉਹ ਮਰ ਗਏ ਆ। ਸੋ ਇਹ ਹੁਣ ਐਲਬਾਮਾ ਦੀ ਗਵਰਨਰ ਆ, ਉਹਨਾਂ ਨੇ ਵੀ ਇਹ ਕਿਹਾ ਵੀ ਅਨਵੈਕਸੀਨੇਟਡ ਲੋਕਾਂ ਦੇ ਉੱਤੇ ਜਿਹੜਾ ਆ ਉਹ ਦੋਸ਼ ਲਾਉਣਾ ਸ਼ੁਰੂ ਕਰਨਾ ਚਾਹੀਦਾ ਆ। ਬੀਤੇ ਦਿਨਾਂ 'ਚ ਐਲਬਾਮਾ ਦੀ ਹੀ ਇੱਕ ਡਾਕਟਰ ਆ, ਉਸ ਦੀ ਜਿਹੜੀ ਟਿੱਪਣੀ ਆ ਉਹ ਚਰਚਿਤ ਹੋਈ ਸੀ। ਕਹਿੰਦੇ ਵੀ ਜਦੋਂ ਬਿਲਕੁਲ ਇੰਟਿਊਬੇਟ ਕਰਨ ਦੀ ਨੌਬਤ ਆਉਂਦੀ ਹੈ, ਅਤੇ ਉਦੋਂ ਫਿਰ ਕਹਿੰਦੇ ਆ ਜਿਨ੍ਹਾਂ ਨੇ ਵੈਕਸੀਨ ਨਹੀਂ ਲਵਾਈ ਹੁੰਦੀ ਵੀ ਮੈਨੂੰ ਵੈਕਸੀਨ ਦਾ ਟੀਕਾ ਲਾ ਦਿਓ ਅਤੇ ਮੈਂ ਸ਼ਾਇਦ ਠੀਕ ਜਿਹੜਾ ਹੋ ਜਾਊਂ ਜਾਂ ਹੋ ਜਾਊਂਗੀ। ਉਹ ਕਹਿੰਦੇ ਵੀ ਇੱਦਾਂ ਨਹੀਂ ਹੁੰਦਾ, ਵੈਕਸੀਨੇਸ਼ਨ ਜਿਹੜੀ ਆ ਸਮੇਂ ਸਿਰ ਲਵਾਉਣੀ ਜਿਹੜੀ ਉਹ ਪੈਂਦੀ ਆ। ਫਿਰ ਲੋਕ ਕਹਿੰਦੇ ਆ ਵੀ ਹੁਣ ਮਿਰੇਕਲ ਦੀ ਉਮੀਦ ਆ, ਅਤੇ ਉਹ ਫਿਰ ਲੋਕ ਅੱਗੋਂ ਕਹਿੰਦੇ ਆ ਵੀ ਭਾਈ ਵੈਕਸੀਨ ਤੁਹਾਨੂੰ ਫ੍ਰੀ ਜਦੋਂ ਲੱਗ ਰਹੀ ਸੀ ਉਦੋਂ ਤੁਸੀਂ ਲਗਵਾਈ ਨਹੀਂ ਆ, ਪਰ ਹੁਣ ਵੀ ਦੇਰੀ ਨਹੀਂ ਹੋਈ। ਜਿਨ੍ਹਾਂ ਨੇ ਨਹੀਂ ਲਈ ਉਹ ਲਗਵਾ ਲਓ, ਅਤੇ ਗੰਭੀਰ ਰੂਪ ਦੇ ਵਿੱਚ ਬਿਮਾਰ ਹੋਣ ਤੋਂ ਜਿਹੜਾ ਉਹ ਤੁਸੀਂ ਐਟਲੀਸਟ ਉਹ ਤੋਂ ਬਚ ਸਕਦੇ ਆ। ਜੀ ਕੈਲੀਫੋਰਨੀਆ ਦੀ ਗਵਰਨਰ ਦੀ ਜਿਹੜੀ ਰੀਕਾਲ ਆ ਉਹ ਇੱਕ ਤਰ੍ਹਾਂ ਨਾਲ ਮਜ਼ਾਕ ਬਣਦੀ ਜਾ ਰਹੀ ਆ। ਰੋਜ਼ ਤੇ ਰੋਜ਼ ਕੋਈ ਨਾ ਕੋਈ ਨਵਾਂ ਇਸ਼ੂ ਆ ਜਾਂਦਾ। ਇੱਕ ਕੰਜ਼ਰਵੇਟਿਵ ਜਿਹੜਾ ਟਾਕ ਰੇਡੀਓ ਹੋਸਟ ਹੈਗੇ ਆ, ਉਸ ਨੇ ਵੀ ਜਿਹੜਾ ਆਪਣਾ ਨਾਂ ਆ ਗਵਰਨਰ ਦੇ ਲਈ ਦਿੱਤਾ ਸੀ, ਪਰ ਉਹਦਾ ਨਾਂ ਜਿਹੜਾ ਆ ਬਾਅਦ ਦੇ ਵਿੱਚ ਕਹਿੰਦੇ ਵੀ ਲਿਸਟ ਦੇ ਵਿੱਚ ਆਇਆ ਨਹੀਂ। ਲੈਰੀ ਐਲਡਰ, ਬਹੁਤ ਸਾਰੇ ਆਪਣੇ ਸਰੋਤਿਆਂ ਨੇ ਸੁਣਿਆ ਹੀ ਹੋਣਾ ਆ, ਮੋਸਟਲੀ ਉਹ ਫੌਕਸ ਦੇ ਉੱਤੇ ਆਉਂਦਾ ਹੈਗਾ, TV ਦੇ ਉੱਤੇ, ਰੇਡੀਓ ਵੀ ਟਾਕ ਸ਼ੋ ਕਰਦਾ, ਵਕੀਲ ਵੀ ਹੈਗਾ ਬਾਈ ਪ੍ਰੋਫੈਸ਼ਨ, ਅਤੇ ਉਸ ਨੇ ਆਪਣੇ 5 ਸਾਲਾਂ ਦੇ ਜਿਹੜੇ ਟੈਕਸ ਰਿਟਰਨ ਨਹੀਂ ਦਿੱਤੇ ਸੀ, ਇਸ ਕਰਕੇ ਜਿਹੜਾ ਉਹਦਾ ਨਾਂ ਆ ਉਹ ਬੈਲਟ ਲਿਸਟ 'ਤੇ ਨਹੀਂ ਆਇਆ। ਕੈਲੀਫੋਰਨੀਆ ਸਟੇਟ ਦੀ ਜਿਹੜੀ ਰਿਕੁਆਇਰਮੈਂਟ ਆ ਵੀ ਜਿਹੜਾ ਵੀ ਬੰਦਾ ਬੈਲਟ 'ਤੇ ਆਉਣਾ ਉਹਨੂੰ ਪਿਛਲੇ 5 ਸਾਲਾਂ ਦੇ ਆਪਣੇ ਟੈਕਸ ਰਿਟਰਨ ਆ ਉਹ ਸੈਕਟਰੀ ਆਫ ਸਟੇਟ ਨੂੰ ਦੇਣੇ ਪੈਣੇ ਆ, ਪਰ ਉਸਨੇ ਲਾ ਸੂਟ ਫਾਈਲ ਕਰ ਦਿੱਤਾ। ਅਤੇ ਹੁਣ ਜਿਹੜਾ ਲਾ ਸੂਟ ਫਾਈਲ ਕੀਤਾ ਅਤੇ ਜੱਜ ਨੇ ਜਿਹੜਾ ਫੈਸਲਾ ਉਹਦੇ ਹੱਕ 'ਚ ਦੇ ਦਿੱਤਾ, ਅਤੇ ਜੱਜ ਕਹਿੰਦੀ ਆ ਵੀ ਜਿਹੜਾ ਕੈਂਡੀਡੇਟ ਆ ਉਹ ਰੈਗੂਲਰ ਇਲੈਕਸ਼ਨ ਦੇ ਵਿੱਚ ਤਾਂ ਰਿਕੁਆਇਰਮੈਂਟ ਹੈਗੀ ਆ, ਰੀਕਾਲ ਦੇ ਵਿੱਚ ਇੱਦਾਂ ਦੀ ਕੋਈ ਰਿਕੁਆਇਰਮੈਂਟ ਨਹੀਂ। ਸੋ ਹੁਣ ਉਹਦਾ ਨਾਂ ਉਹਦੇ 'ਤੇ ਆਊਗਾ। ਬਹੁਤ ਸਾਰੇ ਬੈਲਟ ਜਿਹੜੇ ਪ੍ਰਿੰਟ ਵੀ ਹੋ ਚੁੱਕੇ ਆ, ਸੋ ਕਾਫੀ ਮਨੀ ਵੀ ਜਿਹੜਾ ਦੁਬਾਰਾ ਕੀ ਫਿਰ ਸਪੈਂਡ ਹੋਊਗਾ। ਸੋ ਹਰ ਰੋਜ਼ ਕੁਛ ਨਾ ਕੁਛ ਜਿਹੜਾ ਨਵਾਂ ਆ ਉਹ ਰੀਕਾਲ ਦੇ ਸੰਬੰਧ ਦੇ ਵਿੱਚ ਆ ਰਿਹਾ ਹੈਗਾ। ਰੀਕਾਲ ਇੱਕ ਬੇਸਿਕਲੀ ਟੋਟਲ ਵੇਸਟ ਆਫ ਮਨੀ ਜਿਹੜੀ ਆ, ਮਿਲੀਅਨਸ ਆਫ ਡਾਲਰ ਜਿਹੜੀ ਉਹ ਹੋਣ ਜਾ ਰਹੀ ਆ। ਹੁਣ ਇਹ ਤਾਂ ਪਤਾ ਨਹੀਂ ਆ ਵੀ ਐਕਚੁਅਲ ਦੇ ਵਿੱਚ ਨਿਊਸਮ ਆ ਉਸ ਨੂੰ ਲਾਂਭੇ ਕਰ ਦਿੱਤਾ ਜਾਊਗਾ ਕਿ ਨਹੀਂ। ਥੋੜ੍ਹੀ ਜਿਹੀ ਉਸ ਨੂੰ ਕਹਿੰਦੇ ਵੀ ਮੁਸ਼ਕਿਲਾਂ ਜਿਹੜੀਆਂ ਉਹ ਜ਼ਰੂਰ ਸਾਹਮਣੇ ਆ ਰਹੀਆਂ ਆ, ਪਰ ਹਾਲ ਦੀ ਘੜੀ ਕੁਛ ਇੱਦਾਂ ਦਾ ਲੱਗ ਨਹੀਂ ਰਿਹਾ ਵੀ ਇਸ ਦੀ ਰੀਕਾਲ ਜਿਹੜੀ ਉਹ ਯਕੀਨੀ ਜਿਹੜੀ ਉਹ ਹੋ ਜਾਵੇਗੀ। ਹਰ ਵਾਰੀ ਜਦੋਂ ਵੀ ਇੱਥੇ ਗਵਰਨਰ ਬਣਦਾ ਆ ਟਰਾਈ ਕਰਦੇ ਆ, ਪਰ ਇਸ ਵਾਰ ਕਰੋਨਾ ਵਾਇਰਸ ਰਿਸਟ੍ਰਿਕਸ਼ਨਸ, ਬਿਜ਼ਨਸਿਸ ਬੰਦ, ਇਹਨਾਂ ਸਾਰੇ ਮੁੱਦਿਆਂ ਦੇ ਕਰਕੇ ਐਟਲੀਸਟ ਇਹਨਾਂ ਨੂੰ 1.5 ਤੋਂ 2 ਮਿਲੀਅਨ ਜਿਹੜੇ ਆ ਉਹ ਸਾਈਨ ਹਾਸਲ ਕਰਨ ਦੇ ਵਿੱਚ ਕਾਮਯਾਬੀ ਜ਼ਰੂਰ ਮਿਲੀ ਆ। ਅਗਲੀ ਗੱਲ ਕਰਦੇ ਜਾਈਏ, ਹਾਊਸ ਫਰੀडम ਕਾਕਸ ਆ, ਉਹਨਾਂ ਨੇ ਕੈਵਿਨ ਮਕਾਰਥੀ ਆ, ਉਹਨਾਂ ਨੂੰ ਹੁਣ ਬੇਨਤੀ ਕੀਤੀ ਆ। ਉਹ ਕਹਿੰਦੇ ਵੀ ਜਿਹੜੀ ਨੈਂਸੀ ਪਲੋਸੀ ਆ ਉਸ ਨੂੰ ਬਤੌਰ ਸਪੀਕਰ ਆ ਉਹ ਲਾਉਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਜਾਵੇ। ਕਹਿੰਦੇ ਵੀ ਇਹ ਰਿਕੁਐਸਟ ਜਿਹੜੀ ਉਹਨਾਂ ਨੇ ਸਾਈਨ ਕੀਤੀ ਹੈ ਵੀ ਕਹਿੰਦੇ ਵੀ
GOP ਦਾ ਜਿਹੜਾ ਗੁੱਸਾ ਆ ਨੈਂਸੀ ਪਲੋਸੀ ਜਿਹੜੀ ਸਪੀਕਰ ਆ ਉਸ ਦੇ ਖਿਲਾਫ ਲਗਾਤਾਰ ਵੱਧਦਾ ਜਾ ਰਿਹਾ ਆ। ਕੈਵਿਨ ਮਕਾਰਥੀ ਨੇ 5 ਨਾਮ ਸੁਝਾਏ ਸੀਗੇ ਜਿਹੜੀ 6 ਜਨਵਰੀ ਦੀ ਜਿਹੜੀ ਸਿਲੈਕਟ ਕਮੇਟੀ ਆ ਉਸ ਦੇ ਲਈ, ਪਰ ਉਸ ਦੇ ਵਿੱਚੋਂ 2 ਨਾਵਾਂ ਨੂੰ ਜਿਹੜਾ ਨੈਂਸੀ ਪਲੋਸੀ ਨੇ ਨਕਾਰ ਦਿੱਤਾ ਸੀ। ਉਹ ਇਹ ਕਹਿ ਕੇ ਵੀ ਇਹ ਉਹੀ ਲੋਕ ਨੇ ਜਿਹੜੇ ਤਾਂ ਪਹਿਲਾਂ ਹੀ ਜਿਹੜੀ ਇਲੈਕਸ਼ਨ ਦੀ ਵੈਲਿਡਿਟੀ ਦੇ ਉੱਤੇ ਸਵਾਲ ਚੱਕਦੇ ਸੀ, ਉਹਨਾਂ ਨੇ ਓਬਜੈਕਸ਼ਨ ਕੀਤੇ ਸੀ। ਸੋ ਉਹਨਾਂ ਲੋਕਾਂ ਦੀ ਜਾਂਚ ਕਰਨ ਦੇ ਲਈ ਕਿੱਦਾਂ ਨਿਯੁਕਤ ਕੀਤਾ ਜਾ ਸਕਦਾ ਆ ਜਿਨ੍ਹਾਂ ਨੇ ਇੱਕ ਹਿਸਾਬ ਦੇ ਨਾਲ ਵਧਾਵਾ ਜਿਹੜਾ ਉਹ ਦਿੱਤਾ ਆ। ਸੋ ਇਹ ਹੁਣ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਹੈ। ਲਿਜ਼ ਚੇਨੀ GOP ਦੇ ਵੱਲੋਂ ਆਲਰੇਡੀ ਉਸ ਕਮੇਟੀ ਦੇ ਵਿੱਚ ਹੈਗੀ ਆ, ਅਤੇ ਹੁਣ ਚਰਚਾਵਾਂ ਚੱਲ ਰਹੀਆਂ ਹੈ। ਮੈਟ ਕੈਂਜ਼ਰ ਜਿਹੜੇ ਹੈਗੇ ਆ ਉਹ ਵੀ ਆਊਟਸਪੋਕਨ ਕ੍ਰਿਟਿਕ ਹੈਗੇ ਆ ਟਰੰਪ ਹੋਣਾ ਦੇ, ਉਹਨਾਂ ਨੂੰ ਵੀ ਜਿਹੜਾ ਇਸ ਕਮੇਟੀ ਦੇ ਵਿੱਚ ਸ਼ਾਮਲ ਜਿਹੜਾ ਉਹ ਕਰ ਲਿਆ ਜਾਵੇ। ਜੀ, ਅੱਜ ਟੋਕੀਓ ਦੇ ਵਿੱਚ ਜਿਹੜੀਆਂ ਓਲੰਪਿਕਸ ਆ ਉਹ ਸ਼ੁਰੂ ਹੋ ਗਈਆਂ ਹੈਗੀਆਂ ਆ, ਬਿਨਾਂ ਜਿਹੜੇ ਦਰਸ਼ਕ ਆ ਉਹਨਾਂ ਤੋਂ ਬਿਨਾਂ ਹੋਊਗੀਆਂ। ਫਸਟ ਲੇਡੀ ਜਿਲ ਬਾਈਡਨ ਉਹ ਵੀ ਇੱਕ ਡੈਲੀਗੇਸ਼ਨ ਦੇ ਨਾਲ ਓਪਨਿੰਗ ਸੈਰੇਮਨੀ ਦੇ ਵਿੱਚ ਟੋਕੀਓ 'ਚ ਪਹੁੰਚੇ ਹੋਏ ਸੀ। ਕਰੋਨਾ ਨੂੰ ਲੈ ਕੇ ਹਜੇ ਵੀ ਉੱਥੇ ਕਾਫੀ ਡਰ ਵਾਲਾ ਮਾਹੌਲ ਆ। ਕਈ ਪਲੇਅਰਸ ਆ ਗਏ ਆ ਜਿਹੜੇ ਕਰੋਨਾ ਵਾਇਰਸ ਦੇ ਨਾਲ ਪੋਜ਼ਿਟਿਵ ਪਾਏ ਗਏ ਆ। ਜਿਹੜੇ ਜਾਪਾਨ ਦੇ ਲੋਕ ਆ ਉਹ ਇਹਦੇ ਹੱਕ ਵਿੱਚ ਨਹੀਂ ਸੀ, ਪਰ ਜਿਹੜੇ ਪੋਲੀਟੀਸ਼ੀਅਨ ਆ ਉਹ ਕਹਿੰਦੇ ਵੀ ਸਾਡੇ ਬਿਲੀਅਨਸ ਆਫ ਡਾਲਰ ਲੱਗ ਗਏ ਆ ਅਤੇ ਅਸੀਂ ਓਲੰਪਿਕਸ ਕਰਾਉਣੀਆਂ। ਸੋ ਕਾਫੀ ਜਿਹੜਾ ਮਾਹੌਲ ਆ ਉੱਥੇ ਟੈਂਸ ਬਣਿਆ ਹੋਇਆ ਹੈ। ਜੀ ਬਿਲਕੁਲ। ਸੋ ਇਹ ਇੱਦਾਂ ਲੱਗ ਰਿਹਾ, ਕਈ ਲੋਕ ਕਹਿ ਰਹੇ ਵੀ ਟੋਕੀਓ ਨੂੰ ਇਹ ਜਿਹੜੀਆਂ ਗੇਮਸ ਕਰਾਉਣੀਆਂ ਕਿਤੇ ਇਵੈਂਚੁਅਲੀ ਜਿਹੜੀਆਂ ਉਹ ਮਹਿੰਗੀਆਂ ਜਿਹੜੀਆਂ ਉਹ ਨਾ ਪੈ ਜਾਣ। ਸੋ ਇਸ ਦੇ ਬਾਰੇ ਇੱਕ ਜਿਹੜਾ ਹਰਜੋਤ ਸਿੰਘ ਜੀ ਬੜਾ ਇੰਟਰਸਟਿੰਗ ਤੱਥ ਆਪਣੇ ਸਰੋਤਿਆਂ ਨਾਲ ਸਾਂਝੇ ਕਰਨਾ ਚਾਹੁੰਦੇ। ਕਹਿੰਦੇ 1946 ਦੇ ਵਿੱਚ ਓਪਨਿੰਗ ਸੈਰੇਮਨੀਜ਼ ਦੇ ਕਰਕੇ 2 ਮੁਲਕਾਂ ਨੂੰ ਪਤਾ ਲੱਗਾ ਵੀ ਉਹਨਾਂ ਦੋਨਾਂ ਦੇ ਝੰਡੇ ਜਿਵੇਂ ਉਹ ਸੇਮ ਹੈਗੇ ਆ। ਹੇਤੀ ਅਤੇ ਜਿਹੜਾ ਲੈਚਸਟੀਨ ਸੀਗਾ ਉਹਨਾਂ ਦਾ ਬਿਲਕੁਲ ਸੇਮ ਝੰਡਾ ਸੀਗਾ, ਅਤੇ ਉਹ ਸੈਰੇਮਨੀ ਦੇ ਵਿੱਚ ਜਦੋਂ ਇੱਕ ਦੂਜੇ ਦੇ ਦੇਖਿਆ, ਫਿਰ ਬਾਅਦ ਦੇ ਵਿੱਚ ਉਹਨਾਂ ਨੇ ਆਪੋ ਆਪਣੇ ਝੰਡਿਆਂ ਦੇ ਵਿੱਚ ਇੱਕ ਨੇ ਜਿਹੜੇ ਉਹ ਅਸਲਾ ਵਿੱਚ ਲਾ ਲਿਆ ਅਤੇ ਇੱਕ ਨੇ ਜਿਹੜਾ ਕਰਾਊਨ ਉਸ ਦੇ ਵਿੱਚ ਲਾਇਆ, ਅਤੇ ਫਿਰ ਉਹਨਾਂ ਨੂੰ ਜਿਹੜੀ ਤਬਦੀਲੀ ਜਿਹੜੀ ਉਸ ਦੇ ਵਿੱਚ ਉਹਨਾਂ ਨੇ ਕੀਤੀ ਆ। ਸੋ ਕਈ ਚੀਜ਼ਾਂ ਜਿਹੜੀਆਂ ਇੱਦਾਂ ਇਤਿਹਾਸ ਦੇ ਨਾਲ ਇੱਦਾਂ ਜੁੜੀਆਂ ਰਹਿੰਦੀਆਂ ਹੈਗੀਆਂ। ਅਤੇ ਹਰਜੋਤ ਸਿੰਘ ਜੀ ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਹੁਣ ਸਮਝੌਤਾ ਜਿਹੜਾ ਜੀ ਹੁਣ ਸਮਾਪਤ ਜਿਹੜਾ ਹੈਗਾ ਆ, ਅਤੇ ਦੱਸ ਦਈਏ ਇਸ ਤੋਂ ਅਗਲਾ ਪ੍ਰੋਗਰਾਮ ਆਤਮਿਕ ਆਨੰਦ ਹੋਵੇਗਾ, ਅਤੇ ਫਿਰ ਉਸ ਤੋਂ ਉਪਰੰਤ ਜਿਹੜਾ ਪ੍ਰੋਗਰਾਮ ਆ ਉਹ ਤੁਹਾਡੇ ਲਈ ਪੇਸ਼ ਕੀਤਾ ਜਾਊਗਾ ਹਾਸੇ ਚਾਰੇ ਪਾਸੇ 11 ਤੋਂ 12:30 ਵਜੇ ਤੱਕ, ਅਤੇ ਫਿਰ ਉਸ ਤੋਂ ਉਪਰੰਤ ਪ੍ਰੋਗਰਾਮ ਆਵੇਗਾ ਕੁਝ ਗੱਲਾਂ ਕੁਝ ਗੀਤ 12:30 ਤੋਂ 2 ਵਜੇ ਤੱਕ। 2 ਤੋਂ 4 ਵਜੇ ਦੇ ਦਰਮਿਆਨ ਪ੍ਰੋਗਰਾਮ ਨਜ਼ਰੀਆ ਜਿਹੜਾ ਜੀ ਕੁਝ ਗੱਲਾਂ ਕੁਝ ਗੀਤ 2 ਤੋਂ 4 ਵਜੇ ਦੇ ਦਰਮਿਆਨ ਨਜ਼ਰੀਆ, ਅਤੇ 4 ਤੋਂ 5:30 ਵਜੇ ਤੱਕ ਪ੍ਰੋਗਰਾਮ ਘਰ ਸੰਸਾਰ, ਅਤੇ 5:40 ਦੇ ਉੱਤੇ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ। 6 ਤੋਂ 8 ਦੇ ਦਰਮਿਆਨ ਪੇਸ਼ ਕੀਤਾ ਜਾਊਗਾ ਜੀ ਗੁਰਬਾਣੀ ਦਾ ਪ੍ਰੋਗਰਾਮ। 8:30 ਵਜੇ ਫਿਰ ਪ੍ਰੋਗਰਾਮ ਖਬਰ ਤੇ ਨਜ਼ਰ ਜਿਹੜਾ ਹੈ ਜੀ ਉਹ ਪੇਸ਼ ਕੀਤਾ ਜਾਊਗਾ। ਸੋ ਇੱਦਾਂ ਹੀ ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਚੱਲਦੇ ਰਹਿਣਗੇ। ਅਤੇ ਬਾਕੀ ਜਿਹੜਾ ਦੱਸਦੇ ਜਾਈਏ ਪਰਸੋਂ ਤੋਂ ਜਿਹੜੇ ਆ ਐਗਜ਼ੀਬਿਸ਼ਨ ਜਿਹੜੀ ਉਹ ਸ਼ੁਰੂ ਹੋਣ ਜਾ ਰਹੀ ਆ ਪੰਜਾਬੀ ਰੇਡੀਓ USA ਦੇ ਜਿਹੜਾ ਫਰੈਜ਼ਨੋ ਸਟੂਡੀਓਜ਼ ਆ ਉਸ ਕੰਪਲੈਕਸ ਦੇ ਵਿੱਚ 2125 ਨਾਰਥ ਬਾਰਟਨ ਐਵੀਨਿਊ ਜਿਹੜੇ ਆਰਟਿਸਟ ਅਤੇ ਪੇਂਟਰ ਜਿਹੜੇ ਪਰਮ ਸਿੰਘ ਉਹਨਾਂ ਦੇ ਦੀਆਂ ਜਿਹੜੀਆਂ ਪੇਂਟਿੰਗਸ ਆ ਉਹਨਾਂ ਦੀਆਂ ਜਿਹੜੀਆਂ ਉਸ ਦੇ ਦੁਆਰਾ ਇਸ ਨੂੰ ਜਿਹੜਿਆਂ ਉਹ ਆਉਂਦੇ ਐਤਵਾਰ ਤੋਂ ਸ਼ੁਰੂ ਹੋਊਗੀ ਅਤੇ ਅਗਲੇ ਜਿਹੜੇ ਸ਼ਨੀਚਰਵਾਰ ਤੱਕ ਰਹੇਗੀ। ਜਦੋਂ ਵੀ ਤੁਹਾਨੂੰ ਉਸ ਦੇ ਦੌਰਾਨ ਮੌਕਾ ਮਿਲਦਾ ਆ ਸਵੇਰੇ 9 ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਤੁਸੀਂ ਆ ਕੇ ਉਹਨਾਂ ਜਿਹੜੀ ਆਰਟ ਐਗਜ਼ੀਬਿਸ਼ਨ ਆ ਉਸ ਦੇ ਵਿੱਚ ਹਿੱਸਾ ਜਿਹੜਾ ਉਹ ਲੈ ਸਕਦੇ ਆ। ਅਤੇ ਫਿਰ ਆਉਂਦੇ ਸੋਮਵਾਰ ਤੋਂ ਹੀ ਜਿਹੜੀ ਆਰਟ ਕੈਂਪ ਆ ਜਿਹੜਾ ਆ ਉਹ ਵੀ ਸ਼ੁਰੂ ਹੋਣ ਜਾ ਰਿਹਾ ਹੈਗਾ ਆ। ਸੋ ਜਿਹੜੀਆਂ ਲਿਮਿਟਿਡ ਸੀਟਸ ਦੇ ਵਿੱਚ ਜੇ ਅਜੇ ਵੀ ਤੁਸੀਂ ਨਾਮ ਲਿਖਵਾਉਣਾ ਚਾਹੁੰਦੇ ਆ ਆਪਣੇ ਬੱਚਿਆਂ ਨੂੰ ਉਸ ਦੇ ਵਿੱਚ ਸ਼ਾਮਿਲ ਕਰਨਾ ਚਾਹੁੰਦੇ ਆ ਆਰਟ ਕੈਂਪ ਦੇ ਵਿੱਚ 8 ਤੋਂ 18 ਸਾਲ ਦੇ ਦਰਮਿਆਨ, ਤਾਂ ਤੁਸੀਂ ਜਿਹੜੇ ਜੀ ਕਾਲ ਕਰਕੇ ਆਪਣੇ ਨਾਮ ਉਹ ਲਿਖਵਾ ਸਕਦੇ ਆ 408 272 5200 4082725200 ਦੇ ਉੱਤੇ। ਅਤੇ ਮਿਲਦੇ ਹਾਂ ਜੀ ਹਰਜੋਤ ਸਿੰਘ ਜੀ ਫਿਰ ਆਪਾਂ ਅਗਲੀ ਵਾਰ। ਉਦੋਂ ਤੱਕ ਲਈ ਇਜਾਜ਼ਤ ਲਈਏ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।